ਫੁੱਲਾਂ ਨਾਲ ਕੋਈ ਖਸੂਸੀ ਲਗਾਓ ਹੈ, ਮੁਹੱਬਤ ਹੈ, ਫੁੱਲ ਚੁੱਕੇ ਇਨਸਾਨੀ ਫਿਤਰਤ ਦੇ ਬੜੇ ਨਜ਼ਦੀਕ ਹੁੰਦੇ ਨੇ। ਤੇ ਦੇਖੋ ਜੀ, ਫੁੱਲ ਦਾ ਜਿੱਥੇ ਨਾਂ ਆ ਗਿਆ ਉਹ ਕਿਸੇ ਵੀ ਕਿਸਮ ਦਾ ਹੋਵੇ, ਉਹ ਅੱਲਾ ਦੀ ਮਿਹਰਬਾਨੀ ਦੇ ਨਾਲ ਉਹ ਅੱਲਾ ਦੀ ਇੱਕ ਐਸੀ ਖੂਬਸੂਰਤੀ ਰੱਬ ਨੇ ਦੁਨੀਆ ਦੇ ਭੇਜੀ ਹੈ ਫੁੱਲ ਦੀ ਸੂਰਤ ਦੇ ਵਿੱਚ ਕਿ ਤੁਸੀਂ ਕਿਸੇ ਨੂੰ ਫੁੱਲ ਪੇਸ਼ ਕਰੋਗੇ ਨਾ, ਜਿੰਨਾ ਮਰਜ਼ੀ ਗੁੱਸੇ 'ਚ ਹੋਏਗਾ ਨਾ, ਉਹਦਾ ਗੁੱਸਾ ਹੀ ਖਤਮ ਹੋ ਜਾਏਗਾ। ਸਹੀ ਹੈ। ਫੁੱਲਾਂ 'ਚ ਐਸੀ ਅੱਲਾ ਨੇ ਖਾਸੀਅਤ ਰੱਖੀ ਹੈ। ਔਰ ਮੈਂ ਕਿਉਂਕਿ ਖੁਦ ਵੀ ਬੜਾ ਪਸੰਦ ਕਰਨਾ, ਔਰ ਮੈਂ ਅਕਸਰ ਇਹ ਤਾਂ ਹੁਣ ਅਸੀਂ PH ਦੇ ਮੈਂ ਚੇਅਰਮੈਨ ਬਣਿਆ ਨਾ ਜੀ, ਮੈਂ ਇਸ ਤੋਂ ਪਹਿਲੇ ਅਕਸਰ ਮੈਂ ਆਪਣਾ ਬਾਗ ਖੁਦ ਸਾਫ਼ ਕਰਨਾ ਸੀ। ਅੱਛਾ। ਹਾਂਜੀ, ਖੁਦ। ਮੈਂ ਨਹੀਂ ਮੈਂ ਕਿਸੇ ਨੂੰ ਕਹਿਣਾ ਸਾਂ, ਮੈਂ ਖੁਦ ਕਰਨਾ ਸਾਂ, ਕਿਉਂਕਿ ਮੈਂ ਸਮਝਦਾ ਸਾਂ ਕਿ ਅਗਰ ਸਾਡੇ ਇਸਲਾਮ ਦੇ ਵਿੱਚ ਸਫਾਈ ਨਿਸਫੁਲ ਈਮਾਨ ਹੈ ਨਾ, ਤੇ ਉਹ ਸਫਾਈ ਖਾਲੀ ਅੰਦਰ ਦੀ ਨਹੀਂ ਹੈਗੀ, ਬਾਹਰ ਦੀ ਵੀ ਹੈ। ਹਰ ਜਗ੍ਹਾ ਦੀ ਸਫਾਈ ਜਿਹੜੀ ਹੈ ਨਾ, ਉਹ ਤੁਹਾਡੇ ਤੇ ਲਾਜ਼ਮ ਹੈਗੀ ਹੈ, ਫਿਰ ਤੁਹਾਡਾ ਈਮਾਨ ਮੁਕੰਮਲ ਹੈਗਾ। ਤੇ ਅਲਹਮਦੁਲਿਲਾ ਅੱਛੇ ਤਰੀਕੇ ਦੇ ਨਾਲ ਸਾਰੇ ਬਾਗਾਂ ਦੀ ਮੇਨਟੇਨ ਕਰੀਦਾ ਸੀ। ਕਿੰਨੇ ਹੀ ਪੌਦੇ ਐਸੇ ਨੇ ਜਿਹੜੇ ਮੈਂ ਆਪਣੀ ਜੇਬ ਤੋਂ ਲਵਾਏ ਨੇ। ਅੱਛਾ। ਆ ਸਾਰੇ ਪੌਦੇ PH ਦੇ ਨਹੀਂ ਲੱਗੇ ਹੋਏ। ਅੱਛਾ। ਹਾਂ, ਇਹ ਤੁਹਾਡੇ ਹਲਕੇ ਦੀ ਗੱਲ ਕਰ ਰਹੇ ਹੋ? ਆਪਣੇ ਹਲਕੇ ਦੀ ਗੱਲ ਪਿਆ ਕਰਦਾ ਜੀ ਮੈਂ, ਔਰ ਆਪਣੇ ਜਿੱਥੇ ਮੈਂ ਰਹਿਣਾ ਪਿਆ ਉਹਦੇ ਨਾਲ ਜਿਹੜੇ ਪਾਰਕ ਨੇ ਉਹਦੀ ਗੱਲ ਵੀ ਕਰਨਾ ਪਿਆ। ਤੁਸੀਂ ਆਪਣੇ ਕੋਲੋਂ? ਮੈਂ ਆਪਣੀ ਜੇਬ ਵਿੱਚੋਂ ਲਵਾਉਣਾ ਸੀ, ਔਰ ਮੈਂ ਫਿਰ ਉਹਨਾਂ ਦੀ ਹਿਫਾਜ਼ਤ ਕਰਨਾ ਸੀ। ਬਿਲਕੁਲ ਸਹੀ। ਇਹਦਾ ਮਤਲਬ ਹੋਇਆ ਕਿ ਤੁਹਾਨੂੰ ਫੁੱਲਾਂ ਨਾਲ ਬਹੁਤ ਜ਼ਿਆਦਾ ਲਗਾਓ ਹੈ, ਤੇ ਇਸੇ ਵਾਸਤੇ ਤੁਸੀਂ PH ਦਾ ਮਹਿਕਮਾ ਲਿਆ? ਨਹੀਂ ਸਰ, ਮੈਂ ਨਹੀਂ, ਇਹ ਤੁਸੀਂ ਕਹਿ ਨਹੀਂ ਸਕਦੇ, ਇਹ ਅੱਲਾ ਵੱਲੋਂ ਮਿਲਿਆ। ਬੀਬੀ ਦੇ ਦੇਣ 'ਚ ਆਇਆ, ਕਿਉਂਕਿ ਬੀਬੀ ਸਾਹਿਬਾਂ ਨੇ ਤੇ ਮੈਨੂੰ ਪਹਿਲੇ LWMC ਚੇਅਰਮੈਨ ਬਣਾਇਆ ਸੀ। ਅੱਛਾ ਜੀ। ਠੀਕ ਹੈ ਨਾ, ਲੇਕਿਨ ਕੁਝ ਮਜਬੂਰੀ ਹੋ ਗਈ ਸਾਡੀ ਲੀਡਰ ਦੀ, ਤੇ ਉਹਨਾਂ ਨੇ ਮੈਨੂੰ ਕਿਹਾ ਮਜਬੂਰੀ ਸੇ ਕਹਿ ਸਕਦੇ ਹੋ, ਉਹਨਾਂ ਦੀ ਕੋਈ ਮਜਬੂਰੀ ਵੀ ਮੇਰੇ ਲਈ ਉਹ ਕਾਬਲੇ ਕਬੂਲ ਹੈਗੀ ਹੈ। ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਤੁਹਾਨੂੰ ਫੁੱਲਾਂ ਨਾਲ ਬੜਾ ਲਗਾਓ ਸੀ, ਇਹਦੇ ਨਾਲ ਕੋਈ ਤਬੀਅਤ 'ਚ ਕੋਈ ਆਸ਼ਕਾਨਾ ਮਜ਼ਾਜ ਵੀ ਥੋੜਾ ਜਿਹਾ ਪਾਇਆ ਜਾਂਦਾ ਹੈ? ਫੁੱਲਾਂ ਦੀ ਫਿਤਰਤ, ਇਨਸਾਨੀ ਫਿਤਰਤ ਜਿਹੜੀ ਫਿਤਰਤ ਤੇ ਖੂਬਸੂਰਤੀ ਹੈ ਨਾ। ਜੀ ਹਾਂ, ਜੀ ਹਾਂ। ਤੇ ਖੂਬਸੂਰਤੀ ਤੇ ਦੇਖੋ, ਮੇਰੀ ਗੱਲ ਸੁਣੋ, ਹਰ ਇਨਸਾਨ ਦੇ ਵਿੱਚ ਅੱਲਾਹ ਤਾਲਾ ਨੇ ਖਾਸੀਅਤ ਪਾਈ ਹੈ। ਜੀ ਹਾਂ। ਔਰ ਉਹਦੀ ਖੂਬਸੂਰਤੀ ਲੱਭਣਾ ਤੁਹਾਡਾ ਕੰਮ ਹੈ। ਜੀ ਹਾਂ। ਜੇ ਤੁਸੀਂ ਉਹ ਲੱਭ ਲੈਂਦੇ ਹੋ ਤੇ ਫਿਰ ਉਹ ਇਨਸਾਨ ਤੁਹਾਨੂੰ ਬੜਾ ਖੂਬਸੂਰਤ ਲੱਗਦਾ ਹੈ। ਇਸ ਤਰ੍ਹਾਂ ਹੀ ਅਗਰ ਤੁਸੀਂ ਇਨਸਾਨਾਂ ਤੋਂ ਹਟ ਕੇ ਜਾਨਵਰਾਂ 'ਚ ਆ ਜਾਓ, ਤੇ ਜਾਨਵਰਾਂ 'ਚ ਵੀ ਅੱਲਾਹ ਤਾਲਾ ਨੇ ਖਸੂਸੀਅਤ ਰੱਖੀ ਹੈ। ਮਤਲਬ ਖੂਬਸੂਰਤੀ ਨੂੰ ਪਸੰਦ ਫਰਮਾਉਂਦੇ ਹੋ? ਓਬਵੀਅਸਲੀ ਸਰ, ਖੂਬਸੂਰਤੀ ਤੇ ਇੱਕ ਐਸਾ ਨੈਚੁਰਲ ਹੈ ਜਿਹਦੇ ਤੋਂ ਕੋਈ ਬੰਦਾ ਵੀ ਕੋਈ ਪਾਗਲ ਹੀ ਹੋਏਗਾ ਜਿਹੜਾ ਕਹਿੰਦਾ ਮੈਂ। ਕਦੀ ਕਿਸੇ ਨੂੰ ਫੁੱਲ ਪੇਸ਼ ਵੀ ਕੀਤਾ? ਕੋਈ ਨਾਜ਼ਕ ਨੂੰ, ਮਤਲਬ ਦੂਸਰੀ, ਮਤਲਬ ਕਿਸੇ ਖਾਤੂਨ ਨੂੰ ਫੁੱਲ ਪੇਸ਼ ਨਹੀਂ ਹੋ ਨਹੀਂ ਸਕਿਆ, ਕਿਉਂਕਿ ਆਈ ਲਵ ਯੂ ਕਹਿਣਾ ਮੇਰੇ ਲਈ ਬੜਾ ਮੁਸ਼ਕਲ ਹੁੰਦਾ ਹੋਵੇ। ਅੱਛਾ। ਹਾਂ, ਤੇ ਉਹ ਫਿਰ ਮੈਂ ਉਹ ਕਹਿ ਨਹੀਂ ਸਕਦਾ। ਸਹੀ। ਤੇ ਮੇਰੇ ਦਿਲ ਹੀ ਤੇ ਹੁੰਦਾ ਹੋਵੇ। ਅੱਛਾ। ਲੇਕਿਨ ਮੇਰੇ ਕੋਲ ਇਜ਼ਹਾਰ ਨਹੀਂ ਕੀਤਾ ਜਾਂਦਾ ਜੀ। ਅੱਛਾ, ਦਿਲ 'ਚ ਵੈਸੇ ਕਈ ਦਫਾ ਆਇਆ ਹੈ ਖਿਆਲ? ਦਿਲ 'ਚ ਕਈ ਵਾਰੀ ਆਇਆ ਜੀ। ਦਿਲ ਤੇ ਦੇਖ ਕੇ, ਖੂਬਸੂਰਤ ਚਿਹਰੇ ਨੂੰ ਦਿਲ ਤੇ ਹੁੰਦਾ ਹੀ ਬੱਚਾ ਜੀ। ਹਾਂਜੀ ਹਾਂਜੀ। ਦਿਲ ਦੇ ਤੇ ਖਿਆਲ ਬੜੇ ਬੜੇ ਆਉਂਦੇ ਜੇ। ਤੇ ਲੇਕਿਨ ਫੁੱਲ ਕਿਸੇ ਨੂੰ ਪੇਸ਼ ਨਹੀਂ? ਨਹੀਂ, ਪੇਸ਼ ਪੁਸ਼ ਨਹੀਂ ਕੀਤਾ, ਵੈਸੇ ਹੀ ਸੁੰਘ ਲਈਦਾ ਤੇ ਭੇਜ ਦੇਈਦਾ। ਅੱਛਾ, ਸਹੀ ਬਿਲਕੁਲ। ਬਟ ਸਰ, ਪਾਰਕਾਂ ਦੇ ਹਵਾਲੇ ਨਾਲ ਜਿਹੜੀ ਗੱਲ ਹੋ ਰਹੀ ਹੈ, ਇਹਦੇ 'ਚ ਲਾਹੌਰ ਦੀ ਖੂਬਸੂਰਤੀ 'ਚ ਇਜ਼ਾਫਾ ਕਰਨ ਵਾਸਤੇ ਕੀ ਕੋਈ ਨਵਾਂ ਪਲਾਨ? ਦੇਖੋ, ਬਾਗਾਂ ਦਾ ਸ਼ਹਿਰ ਤੇ ਆਲਰੇਡੀ ਪਹਿਲੇ ਵੇ। ਨਹੀਂ, ਬਾਗਾਂ ਦਾ ਸ਼ਹਿਰ ਤੇ ਹੈ ਸੀ ਨਾ WhatsApp, ਲੇਕਿਨ ਦੇਖੋ, ਮੈਂ ਜਿਸ ਵੇਲੇ ਮੈਂ ਚਾਰਜ ਲਿੱਤਾ ਨਾ, ਤੇ ਮੈਨੂੰ CM ਸਾਹਿਬ ਵੱਲੋਂ ਇਹ ਹੁਕਮ ਸੀ ਕਿ A ਕਲਾਸ B ਕਲਾਸ ਪਾਰਕਾਂ ਨੂੰ ਤਾਂ ਉਨੀ ਤਵੱਜੋ ਨਹੀਂ ਦੇਣੀ ਜਿੰਨੀ C ਕਲਾਸ ਪਾਰਕਾਂ ਨੂੰ ਦੇਣੀ ਹੈ। ਅੱਛਾ। C ਕਲਾਸ ਪਾਰਕ ਕਿਹੜੇ ਨੇ? ਜਿਹੜੇ ਮਹੱਲਿਆਂ ਦੇ ਵਿੱਚ ਪਾਰਕ ਨੇ, ਉਹਨਾਂ ਨੂੰ ਤਵੱਜੋ ਜ਼ਿਆਦਾ ਦੇਣੀ ਹੈ। ਤੇ ਤੁਸੀਂ ਜਿਹੜੇ ਕਿ ਬਿਲਕੁਲ ਦੇ ਰਹੇ ਆ ਜਨਾਬ, 100% ਦੇ ਰਹੇ ਆ। C ਕਲਾਸ ਪਾਰਕ ਜਿਹੜੇ ਨੇ, ਜਿਨ੍ਹਾਂ ਨੂੰ ਤੁਸੀਂ ਫੋਕਸ ਕਰ ਰਹੇ ਹੋ, ਕੋਈ ਅੰਦਾਜ਼ਾ ਹੈ ਵੀ ਕਿੰਨੇ ਤਾਦਾਦ ਦੇ ਵਿੱਚ? ਸਰ, ਸਾਡੇ ਅਗਰ ਅਸੀਂ ਸਿਰਫ ਸ਼ਮਾਲੀ ਲਾਹੌਰ ਦੇ ਪਾਰਕ ਗਿਣੀਏ ਨਾ, ਤੇ ਉਹ ਤਕਰੀਬਨ 100 ਤੇ ਕੁਝ ਪਾਰਕ ਬਣਦੇ ਨੇ ਉਹ। ਅੱਛਾ। ਅਗਰ ਅਸੀਂ ਸ਼ਮਾਲੀ ਲਾਹੌਰ ਵਿੱਚ ਛੋਟੇ ਪਾਰਕ ਗਿਣੀਏ C ਕਲਾਸ, ਓਵਰਆਲ ਸਾਰੇ ਲਾਹੌਰ 'ਚ ਕਰ ਰਹੇ ਹੋ? ਸਾਰੇ ਲਾਹੌਰ 'ਚ ਕਰ ਰਹੇ ਆ ਸਰ। ਸਾਰੇ ਲਾਹੌਰ 'ਚ ਗ੍ਰੈਜੂਅਲੀ, ਮਤਲਬ ਓਬਵੀਅਸਲੀ ਸਰ, ਅਗਰ 10 ਇੱਧਰ ਕਰਨੇ ਪਏ ਆ ਤੇ ਕੋਈ ਪਰਲੇ ਪਾਸੇ ਦੇ ਪਾਸੇ 2-4 ਉਧਰ ਵੀ ਸ਼ੁਰੂ ਕੀਤੇ ਹੋਏ ਨੇ। ਬਿਲਕੁਲ ਠੀਕ। ਤਾਂ ਕਿ ਮਹੱਲਿਆਂ ਦੇ ਵਿੱਚੋਂ ਲੋਕ ਨਿਕਲ ਕੇ ਜਿਸਲੇ ਪਾਰਕ 'ਚ ਜਾ ਕੇ ਬੈਠਣ ਤੇ ਉਸ ਲਈ ਉਹਨਾਂ ਨੂੰ ਪਤਾ ਲੱਗੇ ਕਿ ਯਾਰ ਵਾਕਈ ਕੁਝ ਮੈਂ ਅੱਛੀ ਜਗ੍ਹਾ ਤੇ। ਬਟ ਸਰ, ਗ੍ਰੇਟਰ ਬਾਲ ਪਾਰਕ ਦੇ ਹਵਾਲੇ ਨਾਲ ਤੁਸੀਂ ਕੀ ਕੋਈ ਗੱਲ ਕਰ ਰਹੇ ਸੋ? ਕੀ ਸਰ ਦੇਖੋ, ਇੱਕ ਗ੍ਰੇਟਰ ਇਕਬਾਲ ਪਾਰਕ ਬਣਿਆ ਪੂਰੇ ਸ਼ਮਾਲੀ ਲਾਹੌਰ ਵਾਸਤੇ, ਖਾਸ ਤੌਰ ਤੇ ਸ਼ਹਿਰ ਵਾਸਤੇ। ਔਰ ਉਸ ਤੋਂ ਬਾਅਦ ਬਦਾਮੀ ਬਾਗ, ਰਾਵੀ ਰੋਡ, ਸ਼ਾਦ ਬਾਗ, ਭਗਵਾਨਪੁਰਾ, ਮੈਂ ਐਸਾ ਪਾਰਕ ਕੋਈ ਅਵੇਲੇਬਲ ਨਹੀਂ ਸੀਗਾ। ਇਹ ਸ਼ਬਾਜ਼ ਸ਼ਰੀਫ ਸਾਹਿਬ ਦੀ ਕਾਵਿਸ਼ਾਂ ਦੇ ਨਾਲ ਇਹ ਸਾਡਾ ਪਾਰਕ ਸਾਨੂੰ ਮਿਲ ਗਿਆ, ਔਰ ਸਾਡੀ ਇੱਕ ਪ੍ਰੀਮਿਸਿਸ ਬਣ ਗਈ, ਯਾਨੀ ਸ਼ਾਹੀ ਕਿਲਾ ਵੀ ਇਹਦੇ ਵਿੱਚ ਆ ਗਿਆ, ਬਾਦਸ਼ਾਹ ਮਸਜਿਦ ਵੀ ਆ ਗਈ। ਜਿਸ ਕਿਸੇ ਨੇ ਪਹਿਲੇ ਆਉਣਾ ਸੀ, ਪਹਿਲੇ ਆਉਂਦੇ ਸਨ, ਉਹ ਪਹਿਲੇ
ਐਨ ਮਿੰਟੋ ਪਾਰਕ ਹੀ ਕਹਿੰਦੇ ਸੀ ਪਹਿਲੇ ਤੇ ਮਿੰਟੋ ਪਾਰਕ ਹੀ ਹੁੰਦਾ ਸੀ ਜੀ ਤੇ ਪਹਿਲੇ ਮਿੰਟੋ ਪਾਰਕ ਆਣਾ ਹੈ, ਫਿਰ ਸੜਕਾਂ ਕ੍ਰਾਸ ਕਰਨੀਆਂ ਨੇ, ਫਿਰ ਜਾਣਾ ਹੈ ਜੀ ਹਾਂ। ਸ਼ਾਹੀ ਕਿਲੇ ਦੇ ਅੰਦਰ ਜਿਹਨੇ ਦੇਖਣਾ ਜਾਂ ਬਾਸੇ ਮਸਜਿਦ। ਤੇ ਇਹਨਾਂ ਨੇ ਸਾਰਾ ਇਕੱਠਾ ਇਹਨਾਂ ਨੇ ਸਾਰਾ ਇਕੱਠਾ ਲੇਕਿਨ ਕਰ ਬਟ ਸਾਹਿਬ ਦਿੱਤਾ ਇਹਦਾ ਇੱਕ ਨੁਕਸਾਨ ਵੀ ਤੇ ਹੋਇਆ ਨਾ ਸਰ। ਹੋਇਆ ਨੁਕਸਾਨ, ਇਹਦਾ ਨੁਕਸਾਨ ਇਹ ਹੋਇਆ ਕਿ ਜਿਹੜੀਆਂ ਕ੍ਰਿਕਟ ਗਰਾਊਂਡਾਂ ਇੱਥੇ ਖਤਮ ਹੋ ਗਈਆਂ। ਉਸ ਦੇ ਇਲਾਵਾ ਵੀ ਐਕਟੀਵਿਟੀਜ਼ ਸਨ ਜਿਹੜੀਆਂ ਇੱਥੇ ਹੈਲਦੀ ਐਕਟੀਵਿਟੀਜ਼ ਬਹੁਤ ਹੈਲਦੀ ਸਨ, ਕਲੱਬਾਂ ਬਣੀਆਂ ਹੋਈਆਂ ਸਨ ਸਰ ਇੱਥੇ। ਵੇਟ ਲਿਫਟਿੰਗ ਦੀ ਕਲੱਬਾਂ ਸਨ, ਖਾੜੇ ਸਨ, ਬਹੁਤ ਕੁਝ ਸੀ। ਇੱਕ ਸਭ ਤੋਂ ਵੱਡਾ ਖਾਤਮਾ ਹੋ ਗਿਆ। ਇੱਕ ਸਭ ਤੋਂ ਵੱਡੀ ਟ੍ਰੈਡੀਸ਼ਨ ਜਿਹੜੀ ਇੱਥੋਂ ਦੀ ਜ਼ਾਇਆ ਹੋ ਗਈ ਹਾਂਜੀ। ਉਹ ਸੀ ਪਤੰਗਬਾਜ਼ੀ। ਪਤੰਗਬਾਜ਼ੀ ਐਸੀ ਪਤੰਗਬਾਜ਼ੀ ਪੂਰੀ ਸਾਰੀ ਦੁਨੀਆ ਹੀ ਕਿਧਰੇ ਚਲੇ ਜਾਓ, ਐਸੀ ਪਤੰਗਬਾਜ਼ੀ ਨਹੀਂ ਸੀ ਹੁੰਦੀ। ਤੇ ਉਹਦੇ ਲਈ ਵੀ ਹੁਣ ਸਾਡੀ ਸੀਐਮ ਸਾਹਿਬਾਨ ਨਾ ਕੋਸ਼ਿਸ਼ ਕਰਦੇ ਪਏ ਨੇ, ਮੀਟਿੰਗਾਂ 2-3 ਹੋ ਚੁੱਕੀਆਂ ਨੇ। ਜਿਹੜੀਆਂ ਚੀਜ਼ਾਂ ਇੱਥੇ ਮੌਜੂਦ ਸਨ ਉਹ ਖਤਮ ਹੋ ਗਈਆਂ, ਉਹਨਾਂ ਨੂੰ ਉਹਦੇ ਲਈ ਬਹਾਲੀ ਵਾਸਤੇ ਵੀ ਕੁਝ ਸਰ ਕਰ ਰਹੇ ਉਹਦੀ ਬਹਾਲੀ ਦੇ ਲਈ ਸਾਡੀ ਕੋਸ਼ਿਸ਼ ਹੈਗੀ ਹੈ ਕਿ ਅਸੀਂ ਇੱਕ ਆਪਣਾ ਪਾਰਕ ਬਣਾਉਣਗੇ ਜਿਹੜਾ ਕਿ ਹੁਣ ਹੋਏਗਾ ਤੇ ਸ਼ਮਾਲੀ ਲਾਹੌਰ ਦੇ ਵਿੱਚ, ਲੇਕਿਨ ਉਹ ਆ ਜਾਏਗਾ ਰੂਡਾ ਦੇ ਵਿੱਚ। ਅੱਛਾ। ਰੂਡਾ ਦੇ ਇੱਕ ਬਹੁਤ ਵੱਡਾ ਪਾਰਕ ਬਣਦਾ ਪਿਆ, ਹਜ਼ਾਰਾਂ ਕਨਾਲਾਂ ਦਾ, ਅੱਛਾ। ਜਿਹੜਾ ਕਿ ਝੀਲ ਦੇ ਨਾਲ ਬਣੇਗਾ, ਜਿਹਦੇ ਵਿੱਚ ਖੂਬਸੂਰਤੀ ਪੈਦਾ ਕੀਤੀ ਜਾਏਗੀ ਔਰ ਉੱਥੇ ਖੇਡਣ ਵਾਸਤੇ ਗਰਾਊਂਡਾਂ ਵੀ ਦਿੱਤੀਆਂ ਜਾਣਗੀਆਂ। ਜਿਹੜੀਆਂ ਇੱਥੇ ਚੀਜ਼ਾਂ ਖਤਮ ਹੋਈਆਂ ਉਹ ਉੱਥੇ ਇਨਸ਼ਾਅੱਲਾ ਤਾਲਾ ਬਹਾਲ ਕਰੋ। ਬਹਾਲ ਹੋਏਗੀ ਜੀ, ਉਹ ਜ਼ਰੂਰ ਹੋਣਗੀਆਂ ਬਹਾਲ, ਕਿਉਂਕਿ ਉਹ ਹੈਲਦੀ ਐਕਟੀਵਿਟੀ ਹੈ। ਔਰ ਜਿੰਨੇ ਬੱਚੇ ਨੇ ਤੁਹਾਨੂੰ ਪਤਾ ਉਹਨਾਂ ਵਿੱਚ ਤਾਕਤ, ਜ਼ੋਰ, ਹਿੰਮਤ ਕਿੰਨੀ ਹੁੰਦੀ ਹੈ। ਤੇ ਅਗਰ ਤੁਸੀਂ ਉਹਨਾਂ ਬਟ ਸਭ ਬਸੰਤ ਦਾ ਤੁਸੀਂ ਖੁਦ ਹੀ ਜ਼ਿਕਰ ਕਰ ਦਿੱਤਾ, ਇੱਕ ਐਸਾ ਫੈਸਟੀਵਲ ਜਿਹਦੇ ਨਾਲ ਸਾਨੂੰ ਜ਼ਰੇ ਮੁਬਾਦਲਾ ਵੀ ਆਉਂਦਾ ਸੀ, ਸਾਨੂੰ ਕਮਾਈ ਵੀ ਬੜੀ ਹੁੰਦੀ ਸੀ। ਫਿਰ ਇੱਕ ਐਸੀ ਉਹ ਫੈਸਟੀਵਲ ਸੀ ਜਿਹਦੇ ਨਾਲ ਲੋਕ ਬੜੇ ਇੰਜੋਏ ਕਰਦੇ ਸਨ, ਲੋਕ ਇੰਤਜ਼ਾਰ ਕਰਦੇ ਸਨ, ਬੈਰੂਨੇ ਮੁਲਕ ਤੋਂ ਲੋਕ ਆ ਕੇ ਤੇ ਸਾਡੇ ਇੱਥੇ ਬਸੰਤ ਮਨਾਇਆ ਕਰਦੇ ਸਨ। ਸਰ ਜੀ ਸਾਰੀ ਦੁਨੀਆ ਹੀ ਆਉਂਦੀ ਸੀ। ਐਸਾ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ ਕਿ ਇਹਦੇ ਨਾਲ ਦਾ ਫੈਸਟੀਵਲ ਦੇ ਪੂਰੇ ਸਾਰੀ ਦੁਨੀਆ 'ਚ ਕਿਧਰੇ ਨਹੀਂ ਸੀਗਾ ਔਰ ਸਾਰੀ ਦੁਨੀਆ ਤੋਂ ਲੋਕ ਆਉਂਦੇ ਸਨ ਬਾਹਰ। ਜੀ ਹਾਂ। ਅਸੀਂ ਵੀ ਬਾਹਰ ਪਹਿਲੇ ਨੌਕਰੀਆਂ ਕਰਦੇ ਰਹੇ, ਫਿਰ ਆਪਣਾ ਬਿਜ਼ਨਸ ਕਰਦੇ ਸਾਂ ਬਾਹਰ, ਤੇ ਅਸੀਂ ਵੀ ਸਾਡੀ ਕੋਸ਼ਿਸ਼ ਹੁੰਦੀ ਸੀ ਈਦ ਤੇ ਨਾ ਆਈਏ, ਬਸੰਤ ਤੇ ਆਈਏ ਲਾਹੌਰ। ਜੀ ਹਾਂ ਜੀ। ਮੈਂ ਐਸਾ ਫੈਸਟੀਵਲ ਹੈਗਾ ਸੀ ਕਿ ਅਸੀਂ ਈਦ ਨੂੰ ਮਾਈਨਸ ਕਰ ਦਿੰਦੇ ਸਾਂ ਕਿ ਚਲੋ ਈਦ ਅਸੀਂ ਉਹ ਸਾਊਦੀ ਅਰੇਬੀਆ ਕਰ ਲਾਂਗੇ, ਲੇਕਿਨ ਅਗਰ ਬਸੰਤ ਲਾਹੌਰ ਹੀ ਜਾ ਕੇ ਕਰਨੀ ਹੈ। ਤੇ ਸਰ ਉਹਦੇ ਲਈ ਵੀ ਹੁਣ 2-3 ਮੀਟਿੰਗਾਂ ਤੇ ਸੀਐਮ ਸਾਹਿਬਾਂ ਨੇ ਲੈ ਲਿੱਤੀਆਂ ਨੇ। ਸੀਐਮ ਸਾਹਿਬਾਂ ਖੁਦ ਵੀ ਇਸ ਗੱਲ ਨੂੰ ਸਮਝਦੀਆਂ ਪਈਆਂ ਕਿ ਇੱਕ ਐਸਾ ਫੈਸਟੀਵਲ ਕਿ ਜਿਹੜਾ ਆਲ ਓਵਰ ਦਾ ਵਰਲਡ ਹੁੰਦਾ ਸੀ ਔਰ ਉਹਦਾ ਸਿਰਫ ਕ੍ਰੈਡਿਟ ਲਾਹੌਰ ਨੂੰ ਜਾਂਦਾ ਸੀ, ਤੇ ਅਸੀਂ ਉਹਨੂੰ ਮਾਈਨਸ ਕਰ ਦਿੱਤਾ ਹੈ। ਉਹਦੇ ਤੇ ਵੀ ਇਨਸ਼ਾਅੱਲਾ ਤਾਲਾ ਵਰਕਿੰਗ ਜਾਰੀ ਹੈ ਔਰ ਤੁਸੀਂ ਦੇਖੋਗੇ ਕਿ ਉਹਦੇ ਵਾਸਤੇ ਕੀ ਕੋਈ ਪਲੈਨਿੰਗ ਖਾਸ ਸਰ ਉਹਦੇ ਲਈ ਪਲੈਨਿੰਗ ਖਾਸ ਇਹ ਵੀ ਹੁੰਦੀ ਹੈ ਕਿ ਉਹ ਇੱਕ ਹਫ਼ਤੇ ਵਾਸਤੇ ਜਿਹੜਾ ਨਾ ਉਹ ਮੋਟਰਸਾਈਕਲ ਬੰਦ ਕੀਤੀ ਜਾਏਗੀ ਜਾਂ ਵਾਇਰ ਦਿੱਤੀ ਜਾਏਗੀ ਗਵਰਨਮੈਂਟ ਵੱਲੋਂ ਕਿ ਇਹ ਵਾਇਰ ਮੋਟਰਸਾਈਕਲ ਤੇ ਤੁਸੀਂ ਲਾ ਕੇ ਫਿਰਨੀ ਹੈ। ਯਾਨੀ ਕਹਿਣ ਦਾ ਮਤਲਬ ਹੈ ਵੇ ਕਿ ਸੇਫਟੀ ਦਾ ਜਿਹੜਾ ਨਾ ਉਹ ਪਹਿਲੇ ਖਿਆਲ ਰੱਖਿਆ ਜਾਏਗਾ ਔਰ ਉਸ ਤੋਂ ਬਾਅਦ ਫੈਸਟੀਵਲ ਹੋਏਗਾ। ਸਰ ਵਾਇਰ ਤੇ ਪਹਿਲੇ ਵੀ ਆਈ, ਲੇਕਿਨ ਕਿਆ ਜਿਹੜੀ ਜੜ ਹੈ ਉਹਨੂੰ ਨਹੀਂ ਤੁਸੀਂ ਉਹਦੇ ਤੇ ਕਾਬੂ? ਸਰ ਦੇਖੋ ਮੇਰੀ ਗੱਲ ਸੁਣੋ, ਇਹ 2-3 ਲੋਕ ਐਸੇ ਨੇ ਇਸ ਬਿਜ਼ਨਸ ਦੇ ਵਿੱਚ ਆਏ ਜਿਨ੍ਹਾਂ ਨੇ ਇਸ ਬਿਜ਼ਨਸ ਦਾ ਇਸ ਸਾਰੇ ਫੈਸਟੀਵਲ ਦਾ ਬੇੜਾ ਗਰਕ ਕਰ ਦਿੱਤਾ।